अस्सलाम वालेकुम की हाल है। उम्मीद करता तुम सारे भैन भरा खैर खरीद नाल होगे। लो जी तुहाडे नन्हे मुन्ने बच्चे बीवी सारे जो भी है ना वालिदैन भैन भरा सारे बिल्कुल फिटफाट हो गए। लो जी अज तक करते हैं व्लॉग शुरू। तो व्लॉग शुरू करने तो पहले जो ना तुसीं कहना कि सुबह सुबह नहीं उठते हैं पाता रोला क्यों ना पाइए। ठीक है जिदन दे मैं कहना कि जिवें जिवें ईद नेड़े आ डई ना साडे घरे जो ना काम ही नहीं मुक्कन डे। काम तो काम की सिर्फ कपड़े 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 कपड़े। आ हुण वेखो हजे सुबह सुबह का टाइम है तो बेबी मेरी टाइम कितना हो गया सिर्फ अजे 2:37 होए ने। ए तुसीं चेक करो 2:37 होए ने। ठीक है तो ये सवेरे अख खुली है तो अख खोलदे नाल ही ना पहले की आर्डर आया कि जी पुत्र ਇਹ सूट ਜਿਹੜਾ ਨਾ ਦਰਜਨ ਦੇ ਕੇ ਆ। ਠੀਕ ਹੈ ਇਹਦੇ ਉੱਤੇ ਇਹ ਕਰਾਣਾ ਇਹਦੇ ਉੱਤੇ ਇਹ ਕਰਾਣਾ ਮੈਨੂੰ ਲੱਗਦਾ ਹੈ ਕਿ ਜਿਹੜਾ ਨਾ ਉਹ ਜਿਵੇਂ ਇੱਕ ਉਹ ਸਕੂਲ ਦੇ ਵਿੱਚ ਕਹਿੰਦੇ ਆਫਿਸ ਦੇ ਵਿੱਚ ਇੱਕ ਆਫਿਸ ਬਾਏ ਨਹੀਂ ਹੁੰਦਾ ਕਿ ਸਾਰੇ ਕੰਮ ਉਸੇ ਗਰੀਬ ਨੇ ਕਰਨੇ। ਕਿਸੇ ਨੇ ਪਾਣੀ ਦਾ ਗਲਾਸ ਵੀ ਲੈਣਾ ਆਫਿਸ ਬਾਏ। ਠੀਕ ਹੈ ਚਾਹ ਲੈਣੀ ਆਫਿਸ ਬਾਏ ਸਾਰੇ ਕੰਮ ਉਹੀ ਹਿਸਾਬ। ਮੈਨੂੰ ਲੱਗਦਾ ਮੈਂ ਜਿਹੜਾ ਨਾ ਹੋਮ ਬॉय ਬਣਿਆ ਇਹੀ ਗੱਲ ਹੈ ਚੋਰੀ ਸਾਹਿਬ ਮੈਨੂੰ ਲੱਗਦਾ ਹੋਮ ਬॉय ਬਣਾਇਆ ਹੈ ਤੇ ਚੋਰੀ ਸਾਹਿਬ ਜਿਹੜਾ ਨਾ ਅੱਜ ਫੁੱਲ ਗੁੱਸੇ ਦੇ ਵਿੱਚ ਨੇ। ਠੀਕ ਹੈ ਤੇ ਇਹ ਕੀ ਖਲਾਰਾ ਮਲਾਰਾ ਪਾਇਆ ਸਮਝ ਨਹੀਂ ਆਉਂਦਾ ਇਹ ਕਿ ਆ ਹੁਣ ਪੈਚਾ ਨਹੀਂ ਸਮਝ ਨਹੀਂ ਆਉਂਦੀ ਇੰਨੀ ਆ ਨਹੀਂ ਸਮਝ ਤਾਂ ਆਉਂਦੀ ਇਹਦੀ ਵੀ ਇੰਨੀ ਜ਼ਿਆਦਾ ਕਢਾਈ ਆ ਤੇ ਇਹਦੇ ਆ ਪੈਚ ਦੀ ਜਗ੍ਹਾ ਹੋਣੀ ਚਾਹੀਦੀ ਸੀ ਥੱਲੇ। ਹੁਣ ਉਹ ਸਲਾਈ ਲੱਗਣੀ ਕਿੱਥੇ ਆ ਉਹ ਹੀ ਟੈਨਸ਼ਨ ਖਾਈ ਜਾਂਦੀ। ਉਹ ਆਪੇ ਦਰਜੀ ਲਾ ਲੂਗਾ ਦਰਜੀ ਲਾ ਲੂਗਾ ਦਰਜੀ ਨੂੰ ਦਈਏ। ਬੜਾ ਸੱਤ ਰੰਗੀਆ ਸੂਟ ਕੱਢਿਆ ਲੈ ਜੀ ਬੇਬੇ ਮੇਰੀ ਨੇ ਤਾਂ ਕੱਢ ਦਿੱਤਾ 골ਡਨ ਜਿਹਾ ਸੂਟ ਹੈ। ਇਹ ਬਹੁਤ ਮੇਰਾ ਨਹੀਂਗਾ ਮੈਂ ਕਹਿੰਦਾ ਪਾ ਕੇ ਤੂੰ ਫੁੱਲਾਂ ਵਾਂਗੂ ਖਿਲ ਜਾਣਾ ਇੱਕ ਵਾਰੀ। ਮੇਰਾ ਨਹੀਂਗਾ ਤੇ ਹੋਰ ਕਹਿੰਦਾ ਫਿਰ ਇਹ ਤਾਂ ਹੈਗਾ ਅਫਸ਼ਾ ਦਾ। ਅੱਛਾ ਭਰਜਾਈ ਦਾ ਮੇਰਾ ਨਹੀਂਗਾ ਅਫਸ਼ਾ ਦਾ। ਇਹ ਕਹਿੰਦੀ ਖਾਲਾ ਮੈਨੂੰ ਸਿਲਾਈ ਕਰ ਦੇ। ਅੱਛਾ ਹੁਣ ਤੁਹਾਡੇ ਕੋਲ ਕਿੱਥੇ ਬਹਿ ਕੇ ਸਿਲਾਈ ਹੋਣਾ। ਮੈਂ ਕਿਹਾ ਸੀ ਵੀ ਕਰ ਦਿੰਦੀ ਆ ਇਹ ਸਿਲਾਈ ਸਲੂਈ ਕੋਈ ਨਹੀਂ ਹੋਣਾ। ਇਹਨੂੰ ਤੁਸੀਂ ਨਾ ਇਹ ਦਰਜਨ ਵਾਲੀ ਭੇਜੋ। ਉਹ ਬਾਜੂ ਨੂੰ ਦੇ ਦੇਣਾ ਸੀ ਉਹ ਦਰਜਨ ਨੂੰ ਦੇ ਦਿੰਦੀ। ਉਹ ਦਰਜਨ ਨੂੰ ਦੇ ਕਿੱਥੇ ਦਿੰਦੀ ਉਹ ਬਾਜੂ ਨੂੰ ਦੇ ਦੇਣਾ ਸੀ ਉਹ ਦਰਜਨ ਨੂੰ। ਸਮਝਾਉਂਗੀ ਆ ਜਿਹੜਾ ਪੈਚ ਲੱਗਣਾ ਥੱਲੇ ਕੱਪੜਾ ਨਹੀਂ ਹੈਗਾ ਪਹਿਲਾਂ ਸਾਦਾ ਕੱਪੜਾ ਸਾਈਡ ਤੋਂ ਲੈਣਾ ਨਾ ਇਹ ਲਾ ਕੇ ਫੇਰ ਉੱਤੇ ਪੈਚ ਲੱਗਣਾ। ਤੇ ਆਪਾਂ ਇੱਕ ਸੌਖਾ ਕੰਮ ਕਰਦੇ ਆ ਆਪਾਂ ਵੀਡੀਓ ਤੇ ਰਿਕਾਰਡ ਕਰ ਲਈਏ। ਠੀਕ ਹੈ ਇਹ ਵੀਡੀਓ ਦਾ ਕਲਿੱਪ ਉਹਨੂੰ ਭੇਜਦੇ ਆ ਉਹਨੂੰ ਕਹਿੰਦੇ ਆ ਵੀਡੀਓ ਵੇਖ ਇਹਦੇ ਚ ਅਸੀਂ ਤੈਨੂੰ ਡਿਫਾਈਨ ਕਰ ਦਿੱਤਾ ਕਿ ਕਿੱਥੇ ਕੀ ਲੱਗਣਾ ਹੈ। ਠੀਕ ਹੈ ਇਹ ਲਾ ਕੇ ਤੇ ਸੀਨੇ ਸ਼ਮੀਜ਼ ਵੀ ਲੈਣੀ ਆ ਉਹਦੀ। ਮੁਝੇ ਮਾਰੋ ਇੱਥੇ ਮਾਰੋ ਮੇਰੇ ਇੱਥੇ ਰੱਖ ਕੇ ਨਾ ਇੱਥੇ ਉਧਰੋਂ ਕੋਈ ਛੇਤਰ ਫੜੋ ਤੇ ਮੇਰੇ ਇੱਥੇ ਰੱਖ ਕੇ ਇੰਜ ਕਰਕੇ ਮਾਰੋ। ਅਜੇ ਮੈਂ ਕਹਿੰਦਾ ਮੈਨੂੰ ਤੇਰੀ ਸੁਣ ਲੈ ਗੱਲ ਜਿਨ੍ਹਾਂ ਤੇ ਪਿਆਰ ਮੁਹੱਬਤ ਨਾਲ ਜਿਨ੍ਹਾਂ ਤੇ ਭਰੋਸਾ ਹੁੰਦਾ ਨਾ ਉਹਨਾਂ ਨੂੰ ਸ਼ਹਿਰ ਘਾਲਦੇ ਨੇ ਕੱਪੜੇ ਲੈਣ ਵਾਸਤੇ। ਤੇ ਪਿਆਰ ਮੁਹੱਬਤ ਹੁੰਦੀ ਹੈ ਭਰੋਸਾ ਹੁੰਦਾ ਯਕੀਨ ਹੁੰਦਾ ਹੈ ਉਹਨਾਂ ਨੂੰ ਇਹ ਕੰਮ ਮਤਲਬ ਪਾਉਂਦੇ। ਹਾਂ ਹੁਣ ਸੁਣ ਲਓ ਤੁਹਾਡੇ ਬੰਦਿਆਂ ਨੂੰ ਭੈਣੋ ਤੁਹਾਡੇ ਤੇ ਭਰੋਸਾ ਹੈ। ਠੀਕ ਹੈ ਤੇ ਉਹ ਤਾਂ ਕਰਕੇ ਜਿਹੜੇ ਨਾ ਬੰਦਿਆਂ ਤੁਹਾਡੇ ਤੇ ਭਰੋਸਾ ਇਹ ਤੇ ਗੱਲ ਹੀ ਗੋਲਮੋਲ ਹੋ ਗਈ। ਇਹ ਜੋ ਵੀ ਹੈ ਬਸ ਤੁਸੀਂ ਸਮਝੋ। ਠੀਕ ਹੈ ਜਿਹੜੇ ਬੰਦੇ ਨੂੰ ਤੁਸੀਂ ਕੰਮ ਭੇਜਣਾ ਨਾ ਉਹ ਬੰਦਾ ਕੋਈ ਵੀ ਹੈ ਉਹਦੇ ਤੇ ਤੁਹਾਨੂੰ ਭਰੋਸਾ ਹੈ। ਭਰਾ ਹੋਵੇ ਪੁੱਤ ਹੋਵੇ ਫਿਰ ਸ਼ੋਹਰ ਹੋਵੇ ਭਤੀਜਾ ਹੋਵੇ ਜਿਹਦੇ ਤੇ ਭਰੋਸਾ ਹੋਵੇ ਉਸੇ ਨੂੰ ਕੰਮ ਕਿਹਾ ਜਾਂਦਾ ਹੈ। ਹਾਂ ਜਿਹਦੇ ਤੇ ਭਰੋਸਾ ਹੋਵੇ ਠੀਕ ਹੈ ਉਹਨੂੰ 5-7 ਲੱਖ ਰੁਪਇਆ ਫੜਾਓ ਤੇ ਉਹਨੂੰ ਜਿਹੜਾ ਨਾ ਵਿਚਾਰੇ ਨੂੰ ਈਦ ਦੀ ਸ਼ੋਪਿੰਗ ਲੈਣ ਵਾਸਤੇ ਤੇ ਜਿਹੜਾ ਨਾ ਬਾਜ਼ਾਰ ਉਹਨੂੰ ਭੇਜ ਦਿਓ। ਉਹਨੂੰ ਕੋ ਲਿਆ ਦੁਕਾਨ ਖਰੀਦ ਲਿਆ ਸਾਰੀਆਂ। ਠੀਕ ਹੈ ਤੇ ਬਾਕੀ ਭਰੋਸਾ ਸਸਤਾ ਜਿਹਾ ਨਾ ਕਰਿਆ ਕਰੋ। ਇਹ ਨਾ ਹੋਵੇ ਤੁਸੀਂ ਗਰੀਬ ਨੂੰ 2-4 ਹਜ਼ਾਰ ਰੁਪਇਆ ਫੜਾ ਕੇ ਤੁਹਾਨੂੰ ਕੋ ਤੇਰੇ ਤੇ ਭਰੋਸਾ ਉਹਨੂੰ ਕੋ 5-7 ਲੱਖ ਰੁਪਇਆ ਫੜਾਓ ਉਹਨੂੰ ਤੇ ਭਰੋਸਾ ਹੋਵੇ। ਠੀਕ ਹੈ ਐਸੇ ਬੰਦੇ ਤੇ ਕਰ ਸਕਦਾ ਬੰਦਾ ਜਿਹਦਾ ਉਹਨੂੰ ਪਤਾ ਵਾ ਕਿ ਇਹ ਬਿਲਕੁਲ ਭਰੋਸੇ ਦੇ ਕਾਬਿਲ ਆ। ਚਲੋ ਹੁਣ ਭਰੋਸਾ ਵੇਖ ਕੇ ਹੁਣ ਦੇ ਆਈਏ ਆਪਾਂ ਕੱਪੜੇ ਜਿਹੜੇ ਨਾ ਫਿਰ ਦਰਜਨ ਨੂੰ ਇਹਨਾਂ ਨੂੰ ਪਾਓ ਡੱਬੇ ਦੇ ਵਿੱਚ ਤੇ ਚਲੋ ਚਲੀਏ ਆਜੋ। ਇਹਦੀ ਸ਼ਮੀਜ਼ ਵੀ ਲੈ ਲੈ ਇਹਨੂੰ ਚੱਕੋ ਤੇ ਆਜੋ ਤੁਸੀਂ ਉਠੋ ਮਿੰਟ ਮਾਰੋ ਆਜੋ ਵੀ। ਚਲੋ ਜੀ ਅੱਲਾਹੁ ਅਕਬਰ। ਬਾਹਰ ਬਾਬਾ ਜੀ ਧੁੱਪ ਹੀ ਕੜਕਣੀ ਹੈ। ਮੈਂ ਇੱਧਰ ਵਿਖਾ ਨਹੀਂ ਸਕਦਾ ਉਹ ਗੁਆਂਢਣਾਂ ਦਾ ਜਿਹੜਾ ਨਾ ਕੰਮ। ਬਾਬਾ ਜੀ ਰੋਜ਼ਿਆਂ 'ਚ ਛੱਤ ਦੇ ਉੱਤੇ ਅੱਗ ਬਾਲੀ ਅਗਲਿਆਂ ਨੇ ਫੁੱਲ ਨਾਲ। ਠੀਕ ਹੈ ਚਾਬੀ ਫੜਾਇਆ ਜੇ ਲਓ ਜੀ ਗੁਆਂਢੀ ਆਪਣੇ ਤੇ ਛੱਤ ਦੇ ਉੱਤੇ ਬਾਲੀ ਅੱਗ। ਮੈਨੂੰ ਲੱਗਦਾ ਉੱਥੇ ਕੋਈ ਲੰਗਰ ਪਾਣੀ ਦਾ ਇੰਤਜ਼ਾਮ ਹੋ ਰਿਹਾ ਹੋਵੇਗਾ। ਕੀ ਪਤਾ ਕਿ ਭੁੱਖ ਲੱਗੀ ਹੋਣਾ। ਇੱਧਰ ਪਰਲੀ ਸੁਸਾਇਟੀ ਦੇ ਵਿੱਚ ਨਾਲ ਹਾਂ ਇੱਧਰਲੇ ਪਾਸੇ ਨਾ ਉਹ ਤੇ ਉਹ ਉਹਨਾਂ ਨੇ ਬਾਬਾ ਜੀ ਛੱਤ ਦੇ ਉੱਤੇ ਅੱਗਾਂ ਬਾਲੀਆਂ ਤੇ ਅਗਲਿਆਂ ਨੇ ਉੱਥੇ ਜੀ ਦੇਗਾਂ ਚੜਾਈਆਂ ਹੋਈਆਂ ਨੇ। ਅਗਲੇ ਆਪਦਾ ਅਫਤਾਰੀਆਂ ਕਰੀ ਜਾ ਰਹੇ ਟੈਮੋ ਟੈਮੀ।
ਹਾਂਜੀ ਲੋ ਜੀ ਫਾਈਨਲੀ ਅੱਜ ਜਿਹੜਾ ਨਾ ਆਪਾਂ ਜਾ ਕੇ ਮਾਂ ਜੀ ਦੇ ਐਨਕ ਜਿਹੜੀ ਨਾ ਬਣਵਾ ਲਈਏ। ਐਨਕ ਨੂੰ ਹੋ ਗਏ ਨੇ ਬੜੇ ਦਿਨ ਤੇ ਮਾਂ ਜੀ ਕਹਿੰਦੇ ਸੀ ਕਿ ਐਨਕ ਬਣਵਾ ਦੇ ਪੁੱਤਰ, ਤੇ ਮਾਂ ਜੀ ਵੀ ਇਹਦੇ ਇੰਜ ਕਰਕੇ ਨਾ ਉਹ ਟੀਰਾ ਜਿਹਾ ਕੰਮ ਹੋਇਆ ਪਿਆ। ਐਨਕ ਦਾ ਫਰੇਮ ਜਿਹੜਾ ਟੁੱਟ ਗਿਆ ਸੀ, ਇੱਕ ਪਾਸੇ ਉਹਦੇ ਵਿੱਚ ਨਿਕਲਿਆ ਸ਼ੀਸ਼ਾ ਬਾਹਰ। ਤੇ ਅੱਜ ਜਿਹੜਾ ਨਾ ਮੈਂ ਕਿਹਾ ਜਿਹੜਾ ਮਾਂ ਜੀ ਨੂੰ ਆਪਾਂ ਐਨਕ ਅੱਜ ਬਣਾ ਕੇ ਤੇ ਅੱਜ ਕੰਮ ਯੈਸ ਮੈਸ ਕਰ ਦੇਣਾ। ਐਨਕ ਮੈਂ ਪਾ ਲਈਏ ਖੀਸੇ ਦੇ ਵਿੱਚ, ਇਹ ਖੀਸੇ 'ਚ ਬੋਝੇ ਦੇ ਵਿੱਚ, ਠੀਕ ਹੈ। ਕਿਹਨੂੰ ਖੀਸੇ ਦਾ ਪਤਾ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਕਿ ਖੀਸਾ ਤੇ ਬੋਝਾ ਕੌਣ ਕਹਿੰਦੇ, ਬਾਕੀ ਜੇਬ ਤੇ ਫਿਰ ਸਾਰੇ ਕਹਿੰਦੇ ਹੀ ਨੇ, ਠੀਕ ਹੈ। ਤੇ ਹੁਣ ਇਹ ਆਪਣੀ ਪਈ ਹੈ ਮਰਸਡੀ ਦੀ ਚਾਬੀ, ठीक है। ये चाबी है मर्सिडीज की, ये मैं हूँ, ठीक है। और ये मेरी मर्सिडीज खड़ी है बाहर। तो चलो निकलिए ਤੇ ਮਾਰੋ ਜੀ ਬਾਬਾ ਜੀ ਲੈਂਡ ਕਰੂਜ਼ਰ ਨੂੰ ਲਾਓ ਧੱਕਾ। ਤੂੰ ਤਾਂ ਮਜ਼ਾਕ ਕਰਨ ਡਿਆ ਹੈ। ਮਜ਼ਾਕ ਨਹੀਂ ਕਰਨ ਡਿਆ, ਮੈਂ ਤੁਹਾਨੂੰ ਕਿਹਾ ਕਿ ਤੁਹਾਡੀ ਐਨਕ ਮੈਨੂੰ ਹੱਕ ਦੇਣੀ ਹੈ। ਮੈਂ ਤੁਸੀਂ ਚਲੋ ਮੇਰੇ ਨਾਲ, ਤੁਹਾਨੂੰ ਫਰੇਮ ਉੱਥੇ ਕਾਲਾ ਫਰੇਮ ਆਏਗਾ ਪਸੰਦ, ਕਾਲੇ ਮਾਸਕ ਦੇ ਨਾਲ ਕਾਲਾ ਫਰੇਮ, ਠੀਕ ਹੈ। ਕਾਲੇ ਸ਼ੀਸ਼ੇ, ਕਾਲੀ ਆਪਣੀ ਉੱਤੋਂ ਸਕੂਟਰ ਲਾ ਲਓ, ਠੀਕ ਹੈ। ਵੇ ਕਾਲੀ ਟਾਇਰ ਲੱਗੀ, ਮੈਂ ਕਹਿੰਦਾ ਸ਼ਰਮ ਤਾਂ ਨਹੀਂ ਆਉਂਦੀ। ਸ਼ਰਮ ਵਾਲੀ ਕਿਹੜੀ ਗੱਲ, ਜਿਹੜਾ ਤੁਸੀਂ ਮੈਨੂੰ ਦੱਸਿਆ ਯਾਰ ਕਿ ਕਾਲਾ ਫਰੇਮ ਤੇ ਕਾਲੀ ਸ਼ੀਸ਼ੇ ਸੋਹਣੇ ਲੱਗਦੇ। ਸਬਕ ਪੜਨ ਦੀ ਬਾਰੋ ਜਾਂ ਕੋਈ ਕੰਮ ਕਰਨ ਦੀ ਬਾਰੋ ਐਨਕ ਲਾਉਣੀ ਹੈ। ਮੈਂ ਕੋਈ ਫੈਸ਼ਨ ਥੋੜਾ ਕਰਨਾ। ਓ ਯਾਰ ਫੈਸ਼ਨ ਇੱਕ ਵੱਖਰੀ ਗੱਲ ਹੈ, ਫਿਰ ਕੀ ਫੈਸ਼ਨ ਕਰ ਲੈ, ਫੈਸ਼ਨ ਅਸੀਂ ਆਪਦੇ ਘਰੇ ਕਰਨਾ ਕਿ ਅਸੀਂ ਗੁਰੂ ਤੋਂ ਕੁਰਬਾਨ ਕਰਨਾ। ਕਾਲਾ ਚਸ਼ਮਾ ਲਾ ਮੇਰੀ ਫਰਮਾਇਸ਼ ਤੇ ਲੈ ਉਠੋ ਤੁਸੀਂ, ਲਓ ਫੜੋ ਜਿਹੜਾ ਨਾ ਆਪਣਾ ਪਰਸਪੁਰ ਸਾਹਿਬ ਦਾ, ਤੇ ਜਿਹੜਾ ਨਾ ਆਜੋ, ਜਿਹੜਾ ਕੁਛ ਨਹੀਂ ਹੁੰਦਾ। ਕਾਲੀ ਐਨਕ ਮੈਂ ਕਹਿੰਦਾ ਜਿਹੜੀ ਕਾਲੀ ਐਨਕ ਜਚਣੀ ਤੁਹਾਨੂੰ, ਉਹਨੀ ਕੋਈ ਸ਼ੈ ਨਹੀਂ ਜਚਣੀ। ਆਏ ਹਾਏ ਹੁਣ ਖੋਲੀਏ ਦਰਵਾਜ਼ੇ, ਕੁੰਡੀਆਂ, ਖਿੜਕੀਆਂ, ਸਾਰਾ ਕੁਝ ਖੋਲ ਕੇ ਤੇ ਚਲੀਏ ਜੀ ਆਪਾਂ ਐਨਕ ਨੂੰ ਲਵਾਉਣ ਵਾਸਤੇ ਸ਼ੀਸ਼ਾ, ਤੇ ਐਨਕ ਨੂੰ ਪਵਾਈਏ ਫਰੇਮ। ਸ਼ੀਸ਼ਾ ਨਹੀਂ ਲਵਾਉਣਾ, ਫਰੇਮ ਪਵਾਉਣਾ ਨਵਾਂ। ਉਹ ਤੇਰੀ ਹੈ ਚੱਲੀ ਸੀ ਹੁਣੇ ਮੇਰੀ ਜ਼ੋਨ ਬੋਲਟ ਥੱਲੇ, ਇਹ ਜੇ ਡਿੱਗ ਪੈਂਦੀ ਥੱਲੇ, ਇਹਦਾ ਤੇ ਪੈਣਾ ਸੀ ਪਟਾਕਾ। ਤੇ ਪਟਾਕਾ ਕੀ ਪੈਣਾ ਸੀ, ਬਾਹਰ ਸ਼ਾਮ ਦਾ ਮੰਜ਼ਰ ਹੋ ਗਿਆ ਤੇ ਫੁੱਲ ਜਿਹੜੇ ਆਪਣੇ ਸਾਰੇ ਖਿੜ ਕੇ ਜਿਹੜੇ ਨਾ ਹੁਣ ਮੁਰਝਾਉਣ ਲੱਗ ਗਏ ਨੇ। ਹੁਣ ਚਲੀਏ ਤੇ ਫਿਰ ਆਪਾਂ ਜਾਲ ਕੇ ਮਿਲਦੇ ਆਂ, ਫਰੇਮ ਕਿਤੇ ਪਸੰਦ ਆਉਂਦਾ ਤੇ ਚਲੋ ਜੀ ਚਲੀਏ। ਹੁਣ ਆਪਾਂ ਆਏ ਅੱਜ ਆਪਾਂ ਜਿਹੜਾ ਨਾ ਇੰਜ ਧੱਕਾ ਲਾ ਕੇ ਜਾਣੀ, ਇਹ ਆਏ ਇੰਜ ਲੈ ਜਾਣੀ ਅੱਜ ਆਪਾਂ। ਵੇਖਦੇ ਆਂ ਕਿੱਥੇ ਜਾ ਕੇ ਰੁਕਦੀ ਹੈ। ਬੇਬੇ ਨੂੰ ਉਹਨਾਂ ਭਾਜੀ ਕੋਣਾ ਪਏਗਾ। ਰੁਕ ਜਾ। ਲਓ ਜੀ ਅੱਧਾ ਕਿਲੋਮੀਟਰ ਬਾਅਦ ਆ ਕੇ ਰੁਕੀਏ। ਬੇਬੇ ਆਪਣੀ ਰਹਿ ਗਈ ਹੈ ਉਹ ਪਿੱਛੇ। ਬੇਬੇ ਜੇ ਘਰੇ ਜੰਦਰੇ ਮਾਰੀ ਜਾ ਰਹੀ ਹੈ। ਲਓ ਜੀ ਆਪਾਂ ਪਹੁੰਚ ਆਏ ਹਾਂ ਦੁਕਾਨ ਦੇ ਉੱਤੇ। ਹੁਣ ਬੇਬੇ ਨੂੰ ਕਰ ਰਹੀ ਫਰੇਮ ਸਿਲੈਕਟ, ਕੋਈ ਨਾ ਕੋਈ ਇੱਕ ਅੱਧਾ ਕਰਦੇ ਅੱਛਾ ਜਿਹਾ ਫਰੇਮ ਸਿਲੈਕਟ ਇਹਨਾਂ ਨੇ। ਇਹ ਭਾਈ ਜੀ ਤੁਹਾਡੇ ਕੋਲੇ ਬਣੀ ਹੈ ਐਨਕ, ਇਹ 3 ਵਾਰੀ ਬਣੀ ਹੈ ਤੇ ਇੱਥੋਂ ਹੀ ਬਣੀ ਹੈ, ਸ਼ੀਸ਼ੇ ਵੀ ਇੱਥੋਂ ਹੀ ਬਣੇ ਨੇ। ਇਹ ਭਾਈ ਅੱਗੇ ਹੁੰਦਾ ਦੂਸਰਾ। ਲੋ ਜੀ ਮਾਂ ਜੀ ਦੀ ਐਨਕ ਬਣ ਗਈ ਹੈ। ਸਹੀ ਲੱਗਦੀ ਪਈ, ਠੀਕ ਹੈ। ਲੋ ਜੀ ਮਾਂ ਜੀ ਦੀ ਐਨਕ ਬਣ ਗਈ ਹੈ ਤੇ ਐਨਕ ਤੋਂ ਬਾਅਦ ਜਿਹੜਾ ਹੁਣ ਆਪਾਂ ਚੱਲਦੇ ਹਾਂ ਵਾਪਸ ਪਹੁੰਚਾ ਕੇ ਮਿਲ। ਸ਼ਾਈਨਰ ਲੈਣਾ ਨਹੀਂ ਲੈਣਾ, ਚਲੋ ਲੋ ਜੀ ਭਾਈ ਸਾਹਿਬ ਜਿਹੜਾ ਹੁਣ ਸ਼ਮੀਜ਼ ਮੈਚ ਕਰ ਰਹੇ ਨੇ ਤੇ ਇੱਥੋਂ ਥੋੜਾ ਜਿਹਾ ਸ਼ਮੀਜ਼ ਲੈਣਾ ਸੀ ਪੀਸ, ਉਹ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਹੋਰ ਛੋਟੇ ਕੰਮ ਨੇ ਉਹ ਕਰਦੇ ਹਾਂ, ਫਿਰ ਮਿਲਦੇ ਹਾਂ ਲੋ ਜੀ ਐਨਕ ਸ਼ੈਨਕ ਬਣਵਾ ਕੇ ਜਿਹੜਾ ਨਾ ਆਪਾਂ ਆ ਗਏ। ਬਾਕੀ ਮਾੜੇ ਮੋਟੇ ਕੰਮ ਸ਼ਮ ਸੀ ਉਹ ਵੀ ਕਰ ਲੈਣੇ। ਹੁਣ ਇਨਸ਼ਾਅੱਲਾ ਮਿਲਦੇ ਆਪਾਂ ਫਿਰ ਘਰ ਜਾ ਕੇ। ਲੋ ਜੀ ਆਪਾਂ ਹੁਣ ਆ ਗਏ ਆ ਐਨਕ ਸ਼ੈਨਕ ਬਣਵਾ ਕੇ। ਐਨਕ ਬਣ ਗਈ ਹੈ। ਮੈਂ ਤੁਹਾਨੂੰ ਖਾਣਾ ਐਨਕ ਹੁਣ ਚੰਗੇ ਤਰੀਕੇ ਨਾਲ ਬਾਹਰ ਹੈ, ਚੰਗੇ ਤਰੀਕੇ ਨਾਲ। ਮੈਂ ਵੇਖੀ ਕੋਈ ਨਹੀਂ ਸੀ ਕਿ ਮਤਲਬ ਕਿ ਉਹ ਉੱਥੇ ਨਾ ਟੈਸਟ ਕੀਤੀ ਸੀ ਹਲਕੀ ਜੀ, ਠੀਕ ਹੈ। ਤੇ ਖਾਣ ਦੀ ਚੀਜ਼ ਸੀ ਟੈਸਟ ਕੀਤੀ ਨਹੀਂ ਬੇਸਿਕਲੀ ਅੱਜ ਫਿਰ ਅਸੀਂ ਲੇਟ ਹੋ ਗਏ ਹਾਂ। ਹੁਣ ਲੇਟ ਕਹਿਣ ਜੀ ਕਿ ਅਫਤਾਰੀ ਦੇ ਵਿੱਚ ਮਿੰਟ ਰਹਿ ਗਏ ਨੇ। ਨਹੀਂ ਲੇਟ ਨਹੀਂ ਹੋਏ, ਹੋ ਗਏ ਆ ਸਰ 6:05 ਹੋ ਗਏ ਨੇ ਤੇ 6:15 ਤੇ ਅਫਤਾਰੀ ਦੇ ਸਿਰਫ 10 ਮਿੰਟ ਪਹਿਲੇ ਅਸੀਂ ਘਰ ਪਹੁੰਚੇ ਆ। ਲੋ ਜੀ ਇਹ ਬਣ ਗਈ ਐਨਕ। ਹੁਣ ਮੈਂ ਤੁਹਾਨੂੰ ਲਾ ਕੇ ਵਿਖਾਉਣਾ। ਓਏ ਹੋਏ ਇਹਦੇ ਨਾਲ ਤਾਂ ਨਜ਼ਰ ਹੀ ਕੋਈ ਨਹੀਂ ਆਉਂਦਾ। ਇਹਦੇ ਨਾਲ ਤੇ ਅਗਲੀ ਵੀ ਅੱਖਾਂ ਪੁੱਠੀਆਂ ਹੋ ਗਈਆਂ ਨਾਲ ਹੀ। ਲੋ ਜੀ ਫਰੇਮ ਦੱਸੋ ਠੀਕ ਬਣਿਆ ਤੇ ਨਾਲ ਜਿਹੜਾ ਨਾ ਫਿਰ ਮਾੜਾ ਮੋਟਾ ਖਰਚਾ ਹੋ ਹੀ ਗਿਆ, ਠੀਕ ਹੈ। ਬਚਦੇ ਬਚਾਉਂਦੇ ਕੀ ਕਰਾਂ, ਚੁੱਲ੍ਹਾ ਨੀਚੇ ਰੱਖ ਦੇ ਮੈਨੂੰ। ਚਲੋ ਚੁੱਲ੍ਹਾ ਥੱਲੇ ਰੱਖੀਏ ਤੇ ਸਾਰਾ ਕੁਝ ਕਰ ਲੈਣਾ। ਹੁਣ ਛੇਤੀ ਬਣਾਈ ਅਸੀਂ ਅਫਤਾਰੀ, ਉਸ ਬਾਅਦ ਫਿਰ ਮਿਲਦੇ ਹਾਂ। ਲਓ ਜੀ ਅਫਤਾਰੀਆਂ ਕਰ ਲਈਆਂ ਨੇ ਆਪਾਂ ਤੇ ਅਸੀਂ ਥੋੜੀ ਜਿਹੀ ਦਵਾਈ ਖਾ ਲਈ। ਮਾਂ ਮੇਰੀ ਜਿਹੜੀ ਨਾ ਬੈਠੀ, ਮੈਂ ਚਾਹ ਦਿੱਤੀ ਹੈ ਪਕਾ ਕੇ ਤੇ ਕਹਿੰਦੇ ਨਾ ਪੁੱਤ ਚਾਹ ਦੇ ਨਾਲ ਜਿਹੜਾ ਨਾ ਦਵਾਈ ਤਾਂ ਜ਼ਰੂਰੀ ਹੈ ਫਿਰ, ਠੀਕ ਹੈ। ਤੇ ਮੈਂ ਕਿਹਾ ਚਲੋ ਜੀ ਅਸੀਂ ਤੈਨੂੰ ਦਵਾਈ ਵੀ ਦੇ ਦਿੰਦੇ ਹਾਂ। ਦਵਾਈ ਖਵਾ ਦਿੱਤੀ ਮਾਂ ਜੀ ਨੂੰ, ਠੀਕ ਹੈ। ਤੇ ਹੁਣ ਬਸ ਦਵਾਈ ਖਾ ਲਈ, ਹੁਣ ਹੋ ਜਾਏਗਾ ਫਰੈਸ਼ ਕੰਮ। ਕੀ ਕਹਿਣਾ ਬਜ਼ੁਰਗਾਂ ਦਾ, ਬਜ਼ੁਰਗ ਕਹਿੰਦੇ ਨੇ ਜੀ ਕਿ ਦਵਾਈ ਖਾਵਾਂਗੇ ਤੇ ਪੁੱਤ ਤਰਾਬੀਆਂ ਪੜਾਂਗੇ, ਠੀਕ ਹੈ। ਹਿੰਮਤ ਹੋਵੇਗੀ ਨਾ ਖਾਦਿਆਂ, ਠੀਕ ਹੈ। ਕਹਿੰਦੇ ਦਵਾਈ ਖਾਵਾਂਗੇ ਥੋੜੀ ਜਿਹੀ ਹਿੰਮਤ ਹੋਏਗੀ, ਕਰੰਟ ਲੱਤਾਂ ਜੋ
ਫੇਰ ਹੀ ਤਰਾਬੀਆਂ ਪੜੀਆਂ ਜਾਂਦੀਆਂ। ਹਾਂ ਤਰਾਬੀਆਂ ਕਹਿੰਦੇ ਕੰਮ ਆ ਲੰਮਾ, ਠੀਕ ਹੈ। ਹੁਣ ਵੇਖੋ 20 ਤਰਾਬੀਆਂ ਪੜ੍ਹਨੀਆਂ ਤੇ ਹੁਣ ਦਵਾਈ ਨਹੀਂ ਖਾਵਾਂਗੇ ਤੇ ਫਿਰ ਜਿਹੜਾ ਨਾ ਉਹ ਹੱਥਾਂ ਪੈਰਾਂ 'ਚ ਜਾਨ ਕਿੱਥੋਂ ਆਏਗੀ ਨਹੀਂ, ਠੀਕ ਹੈ। ਤੇ ਕਹਿੰਦੇ ਜੀ ਇਸ ਵਜ੍ਹਾ ਤੋਂ ਦਵਾਈ ਜ਼ਰੂਰੀ ਹੈ ਤੇ ਇਹ ਸਾਡੀ ਦਵਾਈ ਹੈ, ਠੀਕ ਹੈ। ਤੇ ਸਾਰੇ ਭੈਣ ਭਰਾ ਖਾਇਆ ਕਰੋ ਯਾਰ, ਜਿਹੜੇ ਬਜ਼ੁਰਗ ਨੇ ਤੁਹਾਡੇ ਘਰਾਂ 'ਚ ਬਜ਼ੁਰਗਾਂ ਨੂੰ ਦਵਾਈ ਦਿਆ ਕਰੋ ਡੇਲੀ ਸ਼ਾਮ ਨੂੰ ਨਾ, ਬਜ਼ੁਰਗਾਂ ਨੂੰ ਮਾੜੀ ਜਿਹੀ ਦਵਾਈ ਲਾਜ਼ਮੀ ਖਾਇਆ ਕਰੋ, ਬਜ਼ੁਰਗਾਂ ਨੂੰ ਜ਼ਰੂਰੀ ਹੈ। ਤੇ ਦਵਾਈ ਖਾ ਲੈਂਦੇ ਆ, ਜਿਨ੍ਹਾਂ ਨੂੰ ਸ਼ੂਗਰ ਹੈ ਉਹ ਨਾ ਖਾਣ। ਤੁਸੀਂ ਮਿੱਠਾ ਵਿੱਚੋਂ ਚੁਗ ਲਿਆ ਜੀ, ਉਹ ਵਿੱਚ ਚੂੜੀਆਂ ਭਰ ਕੇ ਮਾੜਾ ਚੁਗ ਲਿਆ ਜੀ ਵਿੱਚੋਂ। ਯਾਰ ਚੂਸ ਚਾਸ ਕੇ ਸੁੱਟ ਦੇ ਕਰ। ਹਾਂ ਬਈ, ਹਰ ਨੂੰ ਅੱਲਾਹ ਤਾਲਾ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ, ਸਾਰਿਆਂ ਤੇ ਰਹਿਮਤ ਕਰੇ ਅੱਲਾਹ ਤਾਲਾ, ਆਪਦਾ ਕਰਮ ਕਰੇ। ਹਾਂਜੀ ਤੇ ਹੁਣ ਅਸੀਂ ਦਵਾਈ ਖਾ ਲਈਏ ਤੇ ਦਵਾਈ ਖਾਣ ਤੋਂ ਬਾਅਦ ਫਿਰ ਇਹਨਾਂ ਇੱਕ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਹੈ, ਫਿਰ ਆਪਾਂ ਮਿਲਦੇ ਹਾਂ ਇਨਸ਼ਾਅੱਲਾ। A few moments later. ਤਰਾਵੀਆਂ ਵਗੈਰਾ ਪੜ ਕੇ ਜੋ ਜੀ ਆਪਾਂ ਆ ਗਏ ਆ ਘਰ ਤੇ ਹੁਣ ਚੱਲੀਏ ਅੰਦਰ। ਬੇਬੇ ਵੇਖਦੇ ਕੀ ਕਰ। अस्सलाम वालेकुम ਬੇਬੇ ਜੀ। ਮਾਂ ਜੀ ਕਿੱਥੇ? ਲੈ ਮਾਂ ਜੀ ਮੈਨੂੰ ਲੱਗਦਾ ਕੋਈ ਫਰੋਲੀਆਂ ਲਾਈਆਂ ਨੇ, ਵੇਖਿਆ ਮੈਂ ਪੱਕਾ। ਆਪਦੇ ਘਰ ਦੇ ਨਾ ਤੁਹਾਨੂੰ ਬੰਦਿਆਂ ਦਾ ਪਤਾ ਹੁੰਦਾ ਕਿ ਉਹ ਕੀ ਕਰ ਰਿਹਾ ਹੋਣਾ, ਠੀਕ ਹੈ। ਤੇ ਆ ਵੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮਾਂ ਜੀ ਜਿਹਨਾਂ ਕੋਈ ਫਰੋਲੀਆਂ ਲਾਈਆਂ ਹੋਣੀਆਂ ਤੇ ਵੇਖੋ ਸੁੰਦਰੀ ਕੋਈ ਕੱਢੀ ਬੈਠੇ ਹੈ, ਠੀਕ। ਇਹ ਕੀ ਕਰੀ ਜਾ ਰਹੇ ਜੇ? ਮੈਂ ਕਿਹਾ ਸਾਫ਼ ਕਰਕੇ ਤੇ ਲਾ ਦਿਆ। ਕਿੱਥੇ? ਇੱਥੇ ਕਿਤੇ ਘਰ 'ਚ। ਕੀ ਹੈ ਇਹ ਮੈਂ ਤੈਨੂੰ ਦੱਸਣਾ, ਜਦੋਂ ਲਾਵੇਂਗਾ ਦੀਵਾਰ ਨਾਲ ਫੇਰ ਪਤਾ ਲੱਗੇਗਾ। ਲੈ ਮੈਂ ਨਹੀਂ ਤੈਨੂੰ ਦੱਸਣਾ, ਦੀਵਾਰ ਨਾਲ ਲਾਏਗਾ, ਦੀਵਾਰ ਨਾਲ ਲਾਉਣ ਲੱਗਾ ਮੈਂ ਫੜ ਕੇ ਬੋਡੀ ਤੇ ਚੜ ਜਾਵਾਂਗਾ, ਠੀਕ ਹੈ। ਫਿਰ ਮੈਨੂੰ ਦਿਸੀ ਨਹੀਂ ਕੋਈ ਨਹੀਂ, ਫਿਰ ਮੈਨੂੰ ਨਾ ਦਿਸੀ ਤੇ ਫੇਰ ਤੇ ਤੁਸੀਂ ਮੈਨੂੰ ਇੰਝ ਦੱਸ ਦਿਓ। ਇਹ ਤਸਵੀਰ ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਤੇ ਆਪਣਾ ਉੱਤੇ ਲੱਗੀ ਸੀ, ਕਿੱਥੇ ਸੀ ਇਹ? ਉੱਤੇ ਉਹ ਲਹਿਦਾ ਲੱਗੀ ਹੋਈ ਹੈ। ਤੇ ਇਹ 2-3 ਸੀ, ਇੱਕ ਹੀ ਨਹੀਂ ਸੀ? ਇਹ 2 ਸੀ, ਮੈਨੂੰ ਗਿਫਟ ਮਿਲੀਆਂ। ਕਿੱਥੋਂ? ਸਾਊਦੀ ਅਰਬੋਂ। ਬੱਲੇ ਉਹ ਵੱਡੀ ਬੇਬੇ ਜਿਹੜੇ ਨਾ ਉਹ ਸਾਊਦੀਆ ਤੋਂ ਉੱਥੋਂ ਚੰਗੇ ਗਿਫਟ ਇਕੱਠੇ ਕਰਕੇ ਲਿਆਂਦੇ ਨੇ। ਵੱਡੀ ਸਿੰਦਰੀ ਮੈਨੂੰ ਮਿਲੀ ਸੀ ਖਾਨਾ ਕਾਬੇ ਚੋਂ। ਉਹ ਜਿਹੜਾ ਖੁਤਬਾ ਦਿੰਦਾ ਹੈ ਨਾ ਇਮਾਮ, ਹਾਂ ਅਜ਼ਾਨ ਦਿੰਦਾ ਹੈ, ਹਾਂਜੀ, ਉਹਦਾ ਜਿਹੜਾ ਉਹ ਜਗ੍ਹਾ ਸਾਫ਼ ਕਰਨ ਵਾਲਾ ਹੁੰਦਾ ਹੈ, ਹਾਂਜੀ, ਉਸ ਬੰਦੇ ਨੇ ਉਹ ਗਿਫਟ ਦਿੱਤਾ ਸੀ ਤੇਰੇ ਦੂਸਰਾ ਬਾਬੇ ਨੂੰ। ਅੱਛਾ। ਤੇ ਉਹ ਸਪੈਸ਼ਲ ਬਣੀ ਹੋਈ ਹੈ, ਸਿੰਦਰੀ ਸਪੈਸ਼ਲ ਬਣੀ ਹੋਈ ਹੈ ਖਾਨਾ ਕਾਬਾ ਦੇ ਗੁਲਾਬ ਤੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂਜੀ ਤੇ ਇਹ ਮੈਨੂੰ ਦਿੱਤੀ ਸੀ ਰਿਆਜ਼ ਵਿੱਚੋਂ। ਇਹ ਜਿਹੜੇ ਕਫੀਲ ਸੀ ਸਾਡਾ, ਇਧਰੋਂ ਪਿਆਰੀ ਨਹੀਂ ਲੱਗਦੀ ਮੈਨੂੰ, ਐਨ ਰੱਖਿਆ ਜੀ ਇਧਰ ਹਿੰਦੀ ਫੁੱਲ ਲੁੱਕ ਭਾਈ ਇਹ ਇੰਜ ਕਰਕੇ ਉਧਰੋਂ ਨਾ ਬਲਬ ਪੈ ਰਿਹਾ ਵਿੱਚ। ਜਿਹੜਾ ਕਫੀਲ ਸੀ ਨਾ, ਮਾਸ਼ਾਅੱਲਾ ਜੀ। ਹੁਣ ਚੈੱਕ ਕਰਕੇ ਦੱਸਣਾ ਤੁਸੀਂ ਪਹਿਲੀ ਦਫਾ ਜਦੋਂ ਮੈਂ ਗਈ ਸੀ ਨਾ, ਕਿ ਸੀਨਰੀ ਕਿਹੜੀ ਪਿਆਰੀ ਹੈ, ਠੀਕ ਹੈ। ਤੇ ਜਦੋਂ ਮੈਂ ਪਹਿਲੀ ਦਫਾ ਉਮਰੇ ਤੇ ਗਈ ਸੀ, ਉਦੋਂ ਉਹ ਮੈਨੂੰ ਖਾਨਾ ਕਾਬਾ ਚ 2 ਮਿਲੀਆਂ ਸੀ, ਇੱਕ ਵੱਡੀ ਇੱਕ ਛੋਟੀ। ਮਾਸ਼ਾਅੱਲਾ। ਤੇ ਇਹ ਵਾਕਈ ਜੀ ਸਾਡੇ ਘਰਾਂ 'ਚ ਸ਼ੁਰੂ ਦੀਆਂ ਲੱਗੀਆਂ ਹੋਈਆਂ ਨੇ, ਠੀਕ ਹੈ। ਮੈਂ ਉਦੋਂ ਹੀ ਸੰਭਾਲ ਕੇ ਰੱਖਣੀ ਆ। ਤੇ ਸਾਡਾ ਜਿਹੜਾ ਨਾ ਖਾਨਦਾਨ ਕੋਈ ਹਰ ਬੰਦਾ ਹੀ ਤਕਰੀਬਨ ਕੋਈ 20-22 ਸਾਲ ਜਿਹੜਾ ਨਾ ਸੌਦੀਆ ਰਹੇ ਨੇ, ਤੇ ਸਾਰਿਆਂ ਨੇ ਇਕੱਠਾ ਕੀਤਾ ਹੈ ਮਾਲ ਜਿੰਨਾ ਕੋ ਹੋ ਸਕਿਆ ਹੈ। ਲੇਕਿਨ ਹੋਰ ਕਿਸੇ ਪੈਸਿਆਂ ਦਾ ਮਾਲ ਨਹੀਂ, ਅਸੀਂ ਉਹ ਪੈਸੇ ਪੂਸੇ ਤੇ ਲਾਲ ਦੇਈਦੇ ਨੇ, ਠੀਕ। ਲੇਕਿਨ ਮੈਂ ਗਿਫਟ ਜਿਹੜੇ ਨਾ ਇਹ ਇਸ ਤਰ੍ਹਾਂ ਕਿ ਆਪ ਦੀ ਜਾਨ ਨਾਲੋਂ ਜ਼ਿਆਦਾ ਪਿਆਰ ਇਹਨਾਂ ਗਿਫਟਾਂ ਨਾਲ ਕਰਨੀ। ਤੇ ਲਿਆਓ ਫਿਰ ਲਾਈਏ। ਕਿੱਥੇ ਲਾਈਏ ਇਹਨੂੰ? ਉਹ ਪਿੱਛੇ ਸਰਾਣੇ ਦੇ ਕੋਲ ਲਾ ਦੇਣਾ, ਉਹ ਹੋਲਡਰ ਦੇ ਨਾਲ ਲਾ ਦਈਏ ਜੀ, ਠੀਕ ਹੈ। ਕਮਰੇ 'ਚ ਨਹੀਂ ਲਾਣੀ, ਹਾਂ ਇਹ ਹਾਲ ਵਿੱਚ ਲਾਣੀ। ਲੈ ਮੈਂ ਇੱਥੇ ਸੋਨਾ ਉੱਪਰ ਹਾਲ 'ਚ ਨਹੀਂ ਲੱਗੀ ਹੋਈ, ਹਾਂਜੀ ਉਸ ਤਰ੍ਹਾਂ ਇਹ ਵੀ ਹਾਲ 'ਚ ਲਾਣੀ ਹੈ। ਹਾਲ ਚ ਠੋਕ ਦਿੰਨੇ ਕਿਉਂ ਸਰ ਜੀ, ਠੀਕ ਹੈ। ਹਾਲ ਚ ਲਾ ਜਿਵੇਂ ਤੁਸੀਂ ਕਹਿਣਾ ਪਹੁੰਚ ਕਰ ਦੇਣਾ ਆਪਾਂ। ਮੇਰੀ ਦੋਸਤ ਅਮਰੀਕਾ 'ਚ ਸੀ ਡਾਕਟਰ, ਪਤਾ ਹੈ ਨਾ, ਦੱਸਦੀ ਹੁੰਦੀ ਤੈਨੂੰ। ਉਹ ਜਿਹੜੀ ਮੈਨੂੰ ਨਿੱਕੀ ਹੁੰਦੀ ਖੜਾਉਂਦੀ ਹੁੰਦੀ ਸੀ, ਜਦ ਤੱਕ ਮੈਂ ਦੱਸਦੀ ਹੁੰਦੀ ਆ ਵੀ ਉਹ ਮੇਰੀ ਦੋਸਤ ਸੀ। ਹਾਂਜੀ ਹਾਂਜੀ ਹਾਂਜੀ। ਉਹ ਤਾਂ ਉਹ ਵੀ ਮੇਰੇ ਤਰ੍ਹਾਂ ਹੀ ਬੁੱਢੀ ਹੋ ਗਈ ਹੋਣੀ ਹੈ। ਅੱਛਾ। ਤੇ ਉਹਨੇ ਜਿਹੜਾ ਗਿਫਟ ਦਿੱਤਾ ਸੀ ਉਹ ਵੀ ਮੈਂ ਬੈਗ ਚੋਂ ਕੱਢਿਆ। ਅੱਛਾ। ਉਹ ਅਮਰੀਕਾ ਵਾਲੀ ਨੇ, ਉਹਨੇ ਜਿੰਨੇ ਟਿਕਟੋਕ ਦੀ ਵੀਡੀਓ ਤੇ ਕਮੈਂਟ ਵੀ ਕੀਤਾ, ਉਹਨੇ ਕਿਹਾ ਅਮਰੀਕਾ ਵਾਲੀ ਮੈਂ ਹੀ ਆ। ਅੱਛਾ। ਹਾਂ ਲਓ ਜੀ, ਫਿਰ ਕਿਤੇ ਅਮਰੀਕਾ ਵਾਲੀ ਉਹੀ ਤੇ ਨਹੀਂ ਜੀ? ਅਮਰੀਕਾ ਵਾਲੀ ਉਹੀ ਹੈ ਨਾ, ਤੇ ਫਿਰ ਆਂਟੀ ਜੀ ਮਾਂ ਜੀ ਹੁਣ ਤੇ ਤੁਸੀਂ ਫਿਰ ਮੇਰੀ ਦਾਦੀ ਦੀ ਉਮਰ ਦੇ ਹੋਣੇ। ਤੇ ਫਿਰ ਰਾਬਤਾ ਕਰਿਆ ਜੀ, ਇਨਸ਼ਾਅੱਲਾ ਤੁਹਾਡੇ ਨਾਲ ਵੀਡੀਓ ਕਾਲ ਕਰਾਂਗੇ। ਮੇਰੀ ਫਿਰ ਗੱਲ ਕਰਾਈ ਨਾ, ਠੀਕ ਹੈ, ਕਰਾ ਦੇਾਂਗੇ ਸਰਕਾਰ। ਮੈਂ ਜੀਨੀਆ ਦਾ ਅੱਲਾ ਕਹਿ ਕਰੇ ਉਹ ਵੀ ਜੀਂਦੀ ਹੋਵੇਗੀ। ਕਰਾ ਦੇਾਂਗੇ। ਹੋਰ ਦੱਸੋ ਕੀ ਉਹਨਾਂ ਨੇ ਕੀ ਦਿੱਤਾ ਸੀ? ਉਹਨਾਂ ਨੇ ਦਿੱਤਾ ਸੀ ਆ ਮਾਸ਼ਾਅੱਲਾ ਬਹੁਤ ਪਿਆਰਾ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਤੇ ਮੈਂ ਕੰਪਿਊਟਰ ਟੇਬਲ ਤੇ ਰੱਖਾਂਗਾ ਆਪਦੇ ਫਿਰ। ਹੈ ਚਲੋ ਕੋਈ ਨਹੀਂ, ਰੱਖ ਲਈ। ਇਹ ਤੇ ਫਿਰ ਟੇਬਲ ਵਾਲਾ ਹੈ ਵੀ ਟੇਬਲ ਵਾਲਾ, ਕਿਹੜੀ ਚਾਲ ਕੋਈ ਇਹ ਹੈ ਵੀ ਟੇਬਲ ਵਾਲਾ ਨਾ, ਇਹ ਤੇ ਹੈ ਵੀ ਟੇਬਲ ਟੇਬਲ ਵਾਲਾ। ਪਤਾ ਨਹੀਂ ਸਾਡੀ ਮਾਂ ਨੇ ਹਜੇ ਤੱਕ ਕਿੱਥੇ ਲੁਕੋ ਕੇ ਰੱਖਿਆ। ਮੈਨੂੰ ਲੱਗਦਾ ਮੈਨੂੰ ਕਿਸੇ ਦਿਨ ਨਾ ਉਹ ਭੰਨਣੀ ਪੈਣੀ ਆ ਪੇਟੀ ਦੇ ਜੰਦਰੇ, ਠੀਕ ਹੈ। ਤੇ ਪੇਟੀ ਦੇ ਜੰਦਰੇ ਭੰਨ ਕੇ ਵਿੱਚੋਂ ਕੱਢਣੇ ਪੈਣੇ ਜਿਹੜੇ ਕੋਈ ਪਿਰਚਾਂ ਪੁਰਚਾਂ ਦਾ ਪਤਾ ਨਹੀਂ ਕੀ। ਇਹਦਾ ਸੈੱਲ ਖਤਮ ਹੋਇਆ ਵਾ। ਹੈ ਇਹਦਾ ਸੈੱਲ ਖਤਮ ਹੋਇਆ, ਇਹਦੇ ਤੇ ਸੈੱਲ ਮੈਂ ਕਹਿੰਦਾ ਇਹਦੇ ਵਿੱਚ ਆਪਾਂ ਜਿਹੜੀ ਨਾ ਉਹ 17 ਪਲੇਟੀ ਬੈਟਰੀ ਰਖਾਵਾਂਗੇ ਪੂਰੀ। ਬੈਟਰੀ ਨਹੀਂ, ਸੈੱਲ ਲੱਗਣਾ ਹੈ। ਵੱਡੀ ਬੈਟਰੀ ਰਖਾਵਾਂਗੇ ਜਿਹੜੀ 6 ਮਹੀਨੇ ਮੁੱਕੇ ਹੀ ਨਾ ਆਏ। ਤੇ ਇਹਦਾ ਤਾਂ ਮਾਸ਼ਾਅੱਲਾ ਅਲਾਰਮ ਲੱਗਾ ਹੋਵੇ ਨਾ, ਸਾਰੇ ਘਰ ਚ ਰੌਲਾ ਪਾ ਦਿੰਦਾ। ਨਹੀਂ ਫਿਰ ਇਹਨੂੰ ਤੁਸੀਂ ਥੱਲੇ ਰੱਖੋ। ਫਿਰ ਇਹ ਮੇਰੇ ਕੰਮ ਦਾ ਨਹੀਂ ਹੈ, ਫਿਰ ਮੇਰੇ ਕੰਮ ਦਾ ਨਹੀਂ। ਮੈਂ ਉਧਰ ਸੌਂਦਾ ਜਾਵਾਂ ਤਾਂ ਅਲਾਰਮ ਵੱਜ ਪਏ ਫਿਰ, ਠੀਕ ਹੈ। ਮੈਂ ਸੁੱਤੇ ਪਏ ਨੇ ਚੱਕ ਕੇ ਇੰਜ ਮਾਰਨਾ, ਮੈਂ ਇੰਜ ਨਹੀਂ ਬੰਦ ਕਰਨਾ। ਅਲਾਰਮ ਨਾ ਲਾਈ,
ਹਾਂ ਮੈਂ ਸੁੱਤਾ ਪਿਆ ਚੱਕ ਕੇ ਮਾਰਾਂ ਥੱਲੇ, ਤੁਸੀਂ ਕਹਿਣਾ ਮੈਂ 30 ਸਾਲ ਨੂੰ ਰੋਕਿਆ ਸੰਭਾਲ ਕੇ, ਠੀਕ ਹੈ, ਤੇ ਤੂੰ ਲਾਇਆ ਜੇ 2 ਮਿੰਟ ਲਾਏ ਤੂੰ ਲਾ ਕੇ ਭੰਨ ਦਿੱਤਾ, ਠੀਕ ਹੈ। ਹਜੇ ਨਾ ਮੈਂ ਇੰਨੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ, ਬਸ ਕੀ ਤੈਨੂੰ ਦੱਸਾਂ, ਇਹ ਇੱਕ ਅੰਦਰ ਦੀ ਕਹਾਣੀ ਹੈ ਜਿਹੜਾ ਮੈਂ ਸੰਭਾਲ ਕੇ ਚੀਜ਼ਾਂ ਰੱਖਣੀ ਆ। ਚਲੋ ਨਾ ਦੱਸੋ ਫਿਰ ਯਾਰ, ਠੀਕ ਹੈ, ਮੈਂ ਕਹਿੰਦਾ ਨਾ ਦੱਸੋ ਬਸ, ਠੀਕ ਹੈ ਜੀ, ਮੈਂ ਕਹਿੰਦਾ ਨਾ ਦੱਸੋ ਬਸ, ਮੈਂ ਨਹੀਂ ਪੁੱਛਣਾ, ਤੁਸੀਂ ਮੈਨੂੰ ਨਾ ਦੱਸੋ, ਠੀਕ ਹੈ ਜੀ। ਅਬ ਮਾਂ ਜੀ ਨੂੰ ਆਪਾਂ ਕਹਿਤਾ ਨਾ ਦੱਸੋ, ਉਹਨਾਂ ਨੇ ਨਹੀਂ ਦੱਸਣਾ। ਇੱਕ ਐਸੀ ਸਪੈਸ਼ਲ ਚੀਜ਼ ਹੈ ਜਿਹੜੀ ਮੈਂ ਬਚਪਨ ਦੀ ਅਜੇ ਤੱਕ ਸੰਭਾਲ ਕੇ ਰੱਖੀ ਹੈ, ਤੇ ਬਿਲਕੁਲ ਜਦੋਂ ਮੈਂ ਉਹਨੂੰ ਵੇਖਣੀ ਆ ਨਾ ਤੇ ਮੈਨੂੰ ਉਹੀ ਬਚਪਨਾ ਯਾਦ ਆ ਜਾਂਦਾ ਜਿਹੜਾ ਮੇਰਾ ਹੈ ਸੀ। ਕਿਤੇ ਤੁਸੀਂ ਨਿੱਕੇ ਹੁੰਦੇ ਕਿਤਾਬ ਦੇ ਵਿੱਚ ਜਿਹੜਾ ਉਹ ਮੋਹਰ ਤੇ ਪਰ ਰੱਖੀਦੇ ਸੀਗੇ ਸਕੂਲੇ ਕਿ ਇਹ ਵਧਣਗੇ, ਠੀਕ ਹੈ, ਉਹ ਅੱਜ ਤੱਕ ਵਧਣ ਕਿਤੇ ਉਹਦੇ ਸੰਭਾਲ ਕੇ ਰੱਖੇ ਅਜੇ ਤੱਕ ਤਾਂ ਉਹ ਤੇ ਰੱਖੇ, ਉਹ ਤੇ ਹੈ ਹੀ, ਲੇਕਿਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਮੈਂ ਤੈਨੂੰ ਕਿਸੇ ਦਿਨ ਦਿਖਾਵਾਂਗੀ ਕੱਢ ਕੇ, ਉਹ ਬਕਸੇ ਦੀ ਚਾਬੀ ਨਹੀਂ ਮੈਨੂੰ ਲੱਭਣ ਦੇਗੀ। ਆਪਾਂ ਜੰਦਰਾ ਪਾਉਂਦੇ ਨੇ, ਆਪਾਂ ਬਕਸਾ ਪਾਉਂਦੇ ਨੇ, ਨਹੀਂ ਨਾ ਉਹ ਬਕਸੇ ਸਪੈਸ਼ਲ ਜਿਹੜਾ ਉਹ ਵੀ ਭਰਨਾ, ਆਪਾਂ ਬਕਸਾ ਨਹੀਂ ਹੁੰਦਾ, ਲਾਗ ਤੋੜ ਦਿੰਦੇ ਨਾ, ਲਾਗ ਨਾਲ ਵਾਲਾਂਗੇ, ਉਹ ਲਾਗ ਨਵਾਂ ਲੱਗਣਾ ਨਹੀਂ ਨਾ ਇੱਥੋਂ, ਆਪਾਂ ਅਮਰੀਕਾ ਭੇਜ ਦਿਆਂ। ਅਮਰੀਕਾ ਹੁਣ ਕਿੰਨੇ ਲੈ ਕੇ ਜਾਣਾ ਵਾ ਉਹਨੂੰ? ਆਪਾਂ ਇੱਥੋਂ ਜਿਹੜਾ ਨਾ ਉਹ ਕਰਾ ਦਿਆਂਗੇ, DHL ਕਰਾ ਦਿਆਂਗੇ ਆਪਾਂ, ਠੀਕ ਹੈ। ਚਲੋ ਜਿਵੇਂ ਵੀ ਆ, ਲੇਕਿਨ ਉਹਨੂੰ ਖੋਲਣਾ ਵਾ, ਆਪਾਂ ਖੋਲ ਲਾਂਗੇ, ਠੀਕ ਹੈ ਜੀ। ਹੁਣ ਆਪਾਂ ਫਿਰ ਉਹਦਾ ਇੰਤਜ਼ਾਰ ਕਰਨਾ ਤੁਸੀਂ, ਠੀਕ ਹੈ। ਆਪਾਂ ਉਹ ਜਿਹੜਾ ਬਕਸਾ ਖਿਲਾਣਾ ਮਾਂ ਜੀ ਕੋਲੋਂ, ਉਹ ਬਕਸਾ ਖਿਲਾ ਕੇ ਵੇਖਣਾ ਕਿ ਬਕਸੇ ਜਿਹੜਾ ਸੰਦੂਕੜੀ ਹੈ ਨਾ, ਉਹ ਸੰਦੂਕੜੀ ਦੇ ਵਿੱਚ ਕੀ ਨਪਿਆ। ਬਾਕੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ, ਉਸ ਤੋਂ ਬਾਅਦ ਕੀ ਕਰਨਾ ਹੈ, ਬਸ ਜੋ ਕਰਨਾ ਕਰ ਦਿਓ, ਠੀਕ ਹੈ। ਬਸ ਮੈਂ ਕਹਿੰਦਾ ਵੀਡੀਓ ਵਾਇਰਲ ਕਰ ਦਿਓ, ਇੱਕ ਵਾਰੀ ਅੱਗ ਲਾ ਦਿਓ, ਭੰਬੜ ਪਾਲ ਦਿਓ, ਠੀਕ ਹੈ ਜੀ। ਫਿਰ ਮਿਲਦੇ ਆਪਾਂ ਨੈਕਸਟ ਵਲੋਗ, ਜਦੋਂ ਤੱਕ ਦਿਓ ਇਜਾਜ਼ਤ, ਅੱਲਾ ਹਾਫਿਜ਼।